ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੱਜ ਫਿਰ ਇਕੱਤਰਿਤ ਹੋਇਆ। ਸਾਰੇ ਪਰਿਵਾਰਕ ਮੈਂਬਰ ਰੋਜ਼ਾਨਾ ਦੀ ਤਰ੍ਹਾਂ ਸਿਰ ਝੁਕਾ ਕੇ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਜੋ ਆਪ ਜੀਆਂ ਨੇ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਉਸ ਤੋਂ ਪਹਿਲਾਂ ਸਨੇਮਰ ਬੇਨਤੀ, ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਇਹ ਮੈਂ ਤਾਂ ਕਰਕੇ ਬੋਲਦਾ ਕਿ ਇਹ ਬੜਾ ਜ਼ਰੂਰੀ ਮੈਸੇਜ ਹੈ। ਇਹਦਾ ਸੰਬੰਧ ਜੁੜਨ ਤੇ ਜੋੜਨ ਦੇ ਨਾਲ ਹੈ, ਤੇ ਮੈਂ ਕੀਰਤਨ ਦੇ ਵਿੱਚ ਉਹੋ ਹੀ ਚੀਜ਼ ਬੋਲਦਾ ਜਿਹਦਾ ਸੰਬੰਧ ਸੇਵਾ ਨਾਲ, ਸਿਮਰਨ ਨਾਲ, ਜੁੜਨ ਨਾਲ ਤੇ ਜੋੜਨ ਨਾਲ ਹੋਵੇ। ਦੂਜੀ ਕੋਈ ਗੱਲ ਨਹੀਂ ਕਰੀਦੀ। ਇਹ ਮੇਰੀ ਬੇਨਤੀ ਹੈ, ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਔਰ ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ, ਦੋਸਤਾਂ ਨੂੰ ਵੀ ਕਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਬਾਰੇ। YouTube ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕੇ ਹੈ, Facebook ਦਾ ਲਿੰਕ ਪਹੁੰਚ ਚੁੱਕੇ ਹੈ। 15-15, 20 ਮੈਂਬਰਾਂ ਨੂੰ ਇਹ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਵੀ ਕਹੋ 15-15, 20 ਜਾਣਿਆਂ ਨੂੰ ਇਹ ਲਿੰਕ ਭੇਜਣ ਬਾਰੇ, ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਲਾਭ ਪ੍ਰਾਪਤ ਕਰ ਸਕਣ। ਬਾਕੀ ਇਹ ਜਿਹੜਾ 3 ਤੋਂ 4 ਦੁਪਹਿਰੀ ਪ੍ਰੋਗਰਾਮ ਚੱਲਦਾ ਹੈ, ਸਮਾਗਮ ਚੱਲਦਾ ਹੈ, ਰਾਤੀ 10 ਤੋਂ 11 ਚੱਲਦਾ ਹੈ, ਇਹਦੇ ਬਾਰੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ, ਦੋਸਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਆਖਿਆ ਕਿ ਨਹੀਂ ਆਖਿਆ ਹੋਇਆ? ਤੇ ਜੇ ਅਜੇ ਤੱਕ ਸੁਣਿਆ ਨਹੀਂ ਦਿੱਤਾ, ਦੇ ਦਿਓ। ਔਰ ਸੁਣਿਆ ਦੇਣ ਤੋਂ ਬਾਅਦ ਉਹਨਾਂ ਨੂੰ ਪੁੱਛੋ ਵੀ ਜ਼ਰੂਰ, ਬਈ ਤੂੰ ਰੋਜ਼ ਸਮਾਗਮ ਵੇਖਦਾ ਕਿ ਨਹੀਂ ਵੇਖਦਾ? ਅੱਜ ਵੀਰ ਜੀ ਨੇ ਕੀ ਸੁਣਾਇਆ ਸੀ, ਇਹ ਚੀਜ਼ ਜ਼ਰੂਰ ਪੁੱਛਿਆ ਕਰੋ। ਇਹਦੇ ਨਾਲ ਤੁਹਾਡੇ ਪੁੰਨ ਬਣਨਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਪਰਿਵਾਰਕ ਮੀਟਿੰਗ ਦੀ ਇਹ ਬੜੀ ਜ਼ਰੂਰੀ ਗੱਲ ਜਿਹੜੀ ਮੈਂ ਕਰਨ ਲੱਗਾ, ਸਾਰੇ ਪਰਿਵਾਰਕ ਮੈਂਬਰਾਂ ਨੂੰ ਨਾਲ ਬਿਠਾ ਲਓ, ਮੇਰੀ ਬੇਨਤੀ ਹੈ। ਵੇਖੋ ਪਿਆਰਿਓ, ਮਾਨਸਿਕ ਰੂਪ ਤੋਂ ਕਈ ਬੰਦੇ ਬੜੇ ਕਮਜ਼ੋਰ ਹੁੰਦੇ ਨੇ ਮਾਨਸਿਕ ਤੌਰ ਤੇ, ਪਰ ਮਾਨਸਿਕ ਰੂਪ ਨੂੰ ਮਜ਼ਬੂਤ ਕਿਵੇਂ ਕਰੀਏ, ਮਾਨਸਿਕ ਤੌਰ ਤੇ ਅਸੀਂ ਮਜ਼ਬੂਤ ਕਿਵੇਂ ਹੋਈਏ, ਇਹਦੇ ਬਾਰੇ ਮੈਂ ਕੁਝ ਨੁਕਤੇ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਨੇ। ਪਹਿਲੀ ਗੱਲ, ਜੋ ਹੋ ਚੁੱਕਿਆ ਉਹਦੀ ਪਰਵਾਹ ਨਾ ਕਰੋ। ਕਈ ਵਾਰੀ ਅਸੀਂ ਪਿਛਲੇ ਸਮੇਂ ਦੇ ਵਿੱਚ ਘੁੰਮਦੇ ਰਹਿੰਦੇ ਆ, ਭਾਵੇਂ ਉਹ ਚੰਗਾ ਹੈ ਭਾਵੇਂ ਉਹ ਮਾੜਾ, ਉਹ ਤੇ ਬੀਤ ਗਿਆ, ਉਹਦੀ ਪਰਵਾਹ ਨਾ ਕਰੋ। ਹਾਂ, ਉਸ ਸਮੇਂ ਨੇ ਤੁਹਾਨੂੰ ਸਿਖਾਇਆ ਕਿ ਉਹਦੇ ਤੋਂ ਸਿੱਖਿਆ ਲੈ ਕੇ ਅਗਾਂਹ ਉਹੋ ਜੀ ਗਲਤੀ ਨਾ ਕਰੋ, ਪਰ ਉਸ ਸਮੇਂ ਦੀ ਜਿਹੜਾ ਬੀਤ ਚੁੱਕਿਆ ਉਹਦੀ ਆਪਣੇ ਅੰਦਰ ਪਰਵਾਹ ਨਾ ਰੱਖੋ। ਜਦੋਂ ਅਸੀਂ ਵਾਰ-ਵਾਰ ਉਸ ਸਮੇਂ ਬਾਰੇ ਸੋਚਦੇ ਆ ਨਾ, ਫਿਰ ਮਾਨਸਿਕ ਤੌਰ ਤੇ ਅਸੀਂ ਕਮਜ਼ੋਰ ਹੁੰਨੇ ਆ। ਮਾਨਸਿਕ ਤੌਰ ਤੇ ਜੇ ਮਜ਼ਬੂਤ ਬਣਨਾ ਹੈ ਨਾ, ਜੋ ਹੋ ਚੁੱਕਿਆ ਉਹਦੀ ਪਰਵਾਹ ਕਰਨੀ ਛੱਡ ਦਿਓ। ਅਗਲੀ ਗੱਲ, ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਵਿੱਚ, ਬੰਦਗੀ ਵਿੱਚ ਜ਼ਰੂਰ ਜੁੜੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲੇ ਉੱਠ ਕੇ ਕੁਝ ਸਮਾਂ ਇਉਂ ਕਹਿ ਲਓ ਮੈਡੀਟੇਸ਼ਨ ਵਿੱਚ ਜੁੜੋ, ਸਿਮਰਨ ਵਿੱਚ ਜੁੜੋ, ਜ਼ਰੂਰ ਧਿਆਨ ਦੇ ਵਿੱਚ ਜੁੜਿਆ ਕਰੋ। ਇਹ ਮੇਰੀ ਬੇਨਤੀ ਹੈ, ਜਿਉਂ-ਜਿਉਂ ਤੁਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਿਮਰਨ ਵਿੱਚ ਜੁੜੋਗੇ, ਤਿਉਂ-ਤਿਉਂ ਤੁਹਾਨੂੰ ਅੰਦਰਲੀ ਮਜ਼ਬੂਤੀ ਮਿਲਣੀ ਸ਼ੁਰੂ ਹੋ ਜਾਏਗੀ। ਤਿਉਂ-ਤਿਉਂ ਤੁਹਾਨੂੰ ਇਦਾਂ ਪ੍ਰਤੀਤ ਹੋਏਗਾ, ਜਿਹਦਾ ਮੈਂ ਸਿਮਰਨ ਕਰ ਰਿਹਾ, ਜਿਹਨੂੰ ਮੈਂ ਯਾਦ ਕਰ ਰਿਹਾ, ਉਹ ਮੇਰਾ ਮਿੱਤਰ ਬਣਦਾ ਜਾ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮਾਨਸਿਕ ਤੌਰ ਦੇ ਉੱਤੇ ਜੇ ਮਜ਼ਬੂਤ ਹੋਣਾ ਹੈ ਨਾ, ਤੇ ਤੀਜਾ ਢੰਗ ਹੈ, ਕਿਸੇ ਵੀ ਚੀਜ਼ ਤੋਂ, ਕਿਸੇ ਵੀ ਬੰਦੇ ਤੋਂ ਜ਼ਿਆਦਾ ਉਮੀਦਾਂ ਰੱਖਣੀਆਂ ਛੱਡ ਦਿਓ। ਜ਼ਿਆਦਾ ਉਮੀਦਾਂ ਨਾ ਰੱਖੋ। ਕਈ ਵਾਰੀ ਅਸੀਂ ਜ਼ਿਆਦਾ ਉਮੀਦਾਂ ਰੱਖ ਲੈਨੇ ਆ, ਤੇ ਉਹ ਰੱਖੀਆਂ ਹੋਈਆਂ ਉਮੀਦਾਂ ਕਈ ਵਾਰੀ ਸਾਨੂੰ ਕਮਜ਼ੋਰ ਕਰਦੀਆਂ ਨੇ। ਉਮੀਦ ਕਰਨੀ, ਆਸ ਕਰਨੀ ਆਪਣੇ ਮਾਲਕ ਦੀ ਕਰ, ਆਸ ਭਰੋਸਾ ਖਸਮ ਕਾ ਨਾਨਕ ਕੇ ਜੀਏ ਰਹੇ। ਮੇਰੀ ਮਿਹਨਤੀ ਬੜੇ ਪਿਆਰੇ ਨੁਕਤੇ ਨੇ, ਔਰ ਸਾਡੇ YouTube ਚੈਨਲ ਤੇ ਜਾ ਕੇ ਵਾਰ-ਵਾਰ ਸੁਣਿਓ। ਮੇਰੀ ਬੇਨਤੀ ਹੈ ਭਾਈ, ਬੜੇ ਕੰਮ ਆਉਣਗੇ ਨੁਕਤੇ।
चौथी गल, किसी भी काम दे विच फेल होण तो डरो ना। कोई भी काम मैं कीता है ना, या कोई काम मैं करन लगा, ये ना सोचो हाय जे मैं फेल हो गया की बनेगा, हाय जे मैं इस काम दे विच सफल ना हो सकिया, सफलता हासिल ना कर सकिया की बनेगा। किसी भी काम दे विच फेल होण दे डर तो काम नूं करना छड्डो ना। ये मेरी बेनती है, अपने अंदरों ये फेल होने का भी डर कड्डो, जो मानसिक तौर दे उत्ते मजबूत होना है। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल आखो ने जी धन बाबा दीप सिंह जी। ते अगली गल, जे मानसिक तौर ते मजबूती चाहुंदे हो ना, गलती करके अपने आप नूं कोसना भी बंद कर दिओ। हाँ गलती होई है, पछतावा करो, मुड़ के दोबारा गलती ना होवे, ये चीज का ख्याल रखो। पर वार वार उस चीज नूं कोसी जाओ, हाय मैं ये क्यों कर लिया, इदां क्यों हो गया, इदां नहीं। ते अगली गल, इहो जिहियां चीजां दे उत्ते अपनी एनर्जी बर्बाद ना करो जिहड़ियां तुसी नहीं बदल सकदे। कई चीज़ां हुंदियां ने जिहड़ियां साडे हत्थ विच ने, जिन्हां नूं असीं बदल सकदे हां, पर कई चीज़ां इहो जिहियां ने जिन्हां नूं असीं नहीं बदल सकदे। ते इहो जिहियां चीज़ां दे उत्ते कदी भी अपनी एनर्जी, अपना समा वेस्ट ना करो, जे मानसिक तौर दे उत्ते तुसीं मजबूत होना है। ते अगली गल भी ये भी बड़ी प्यारी है, सुनो सारियां दी, पर प्यारिओ करो ओ जेड़ी गुरमत आशे दे अनुकूल होवे। आखो वाहिगुरू जी, वाहिगुरू जी। जेड़ी गल तैनू तरक्की करन दे विच सहायता दे रही है, जेड़ी गल दे नाल तेरी अंदरली ते बाहरली तरक्की हो रही, कम ओ करो। सुनो सारियां दी, पर करो अपने मन दी। आखो धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। ते अगली जे मानसिक तौर ते मजबूती चाहुंदे हो ना, बोलना घट करो। ज्यादा बोलण नाल एनर्जी ते दिमाग दोवें खराब हुंदे ने। ये मेरी बेनती है, जे मानसिक तौर ते मजबूती चाहुंदे आ ना, ते बोलना घट करिए, सुनना ज्यादा शुरू करिए। बोलण दे नाल, ज्यादा बोलण नाल एनर्जी वेस्ट हुंदी है। ते ये मेरी बेनती, ये चीज अपने माइंड दे विच पक्के तौर ते वसा लो। प्यारिओ, तुहानू तुहाडे दिमाग तो इलावा जां तुहाडे तो इलावा कोई दूजा बंदा शांति नहीं दे सकदा। आखो वाहिगुरू जी, वाहिगुरू जी। जदों ये चीज अपने अंदर रखोगे ना, ये मानसिक तौर दे उत्ते तुहानू मजबूत करन विच चीजां सहाई होणगीਆਂ। भुलिओ ना, अमृत वेला जरूर संभालना, मैडिटेशन सिमरन विच जरूर जुड़ना है। बड़ी ये अंदरूनी ताकत देंदी है चीज। आखो धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। प्यार नाल फिर आखो धन बाबा दीप सिंह जी। अज दी परिवारक मीटिंग दी अगली गल, ये भी ध्यान नाल सुनिओ, ये मेरी बेनती है। इन्हां तो दूर रहना ही बेहतर है। किन्हां तो, ये सुन लो, इन्हां तो दूर रहना ही बेहतर है। किन्हां तो, पहले ओ जेड़े दूजियां नूं धोखा देंदे ने ते तुहाडे नाल वफादारी दे वादे करदे ने। दूजियां नूं धोखा दिता होया, तुहाडे नाल वफादारी करन दे वादे करदे ना, इहो जे लोकां तो दूर रहो जी। आखो धन गुरु रामदास जी, धन गुरु रामदास जी। उन्हां तो भी दूर रहो जेड़े दूजियां दे बारे गलत अफवाहां फैलाउंदे ने ते पिठ पिछे दूजियां दियां गलत गल्लां तुहाडे अगे आके पेश करदे ने। इन्हां तो दूर रहो। अगली गल, जेड़े लोग समाज विरोधी काम करदे ने ना, ते प्यारिओ इन्हां तो भी दूर रहो। जेड़े अपने माता पिता दा सत्कार नहीं करदे, अनादर करदे ने, तिरस्कार दे ने माता पिता नूं, उन्हां तो भी दूर रहो। ते जेड़े जिंदगी दे विच हमेशा निराशावादी गल्लां करदे ने, प्यारिओ, ते पूरी तरह नेगेटिव ने, ते हर काम करन तो पहले अपने अंदर डर रखदे ने ना, इहो जे लोकां दी संगत तो भी दूर रहो।
ਜਿਹੜੇ ਹਰ ਵੇਲੇ ਨਿਰਾਸ਼ਾਵਾਦੀ ਬਣੇ ਹੋਏ ਨੇ, ਨਿਰਾਸ਼ਾਵਾਦੀ, ਤੇ ਕੰਮ ਕਰਨ ਤੋਂ ਪਹਿਲੇ ਬਸ ਅੰਦਰ ਡਰ ਪੈਦਾ ਕੀਤਾ ਹੋਇਆ, ਹਾਏ ਜੇ ਆ ਮੈਂ ਕੰਮ ਕਰ ਲਿਆ ਕਿਤੇ ਆ ਨਤੀਜਾ ਨਾ, ਉਹ ਨਤੀਜੇ ਦੀ ਪਰਵਾਹ ਨਾ ਕਰ, ਕੰਮ ਚੰਗਾ ਹੋਵੇ, ਗੁਰਮਤਿ ਆਸ਼ੀ ਅਨੁਸਾਰ ਹੋਵੇ, ਕੰਮ ਦੇ ਵਿੱਚ ਨਿੱਜੀ ਜੋ ਲਾਲਚ ਨਾ ਹੋਵੇ, ਭਲਾਈ ਦਾ ਕਾਰਜ ਹੋਵੇ, ਸੰਗਤਾਂ ਨੂੰ ਜੁੜਨ ਤੇ ਜੋੜਨ ਵਾਲਾ ਕਾਰਜ ਹੋਵੇ। ਤੇ ਜੇ ਆਪਣਾ ਪਰਸਨਲ ਕੰਮ ਹੈ, ਉਸ ਕੰਮ ਦੇ ਵਿੱਚ ਕਿਸੇ ਦੂਜੇ ਨੂੰ ਲਤਾੜਨ ਵਾਲੀ ਗੱਲ ਨਾ ਹੋਵੇ, ਕਰ ਲੈ ਉਹ ਕੰਮ। ਇਹੋ ਜਿਹੇ ਕੰਮਾਂ ਦੇ ਵਿੱਚ ਗੁਰੂ ਸਾਹਿਬ ਆਪ ਸਹਾਇਤਾ ਕਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹੋ ਜਿਹੇ ਲੋਕਾਂ ਤੋਂ ਦੂਰ ਰਹੋ ਜਿਹੜੇ ਪਿਆਰਿਓ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਿਰਾਸ਼ਾਵਾਦੀ ਨੇ, ਹਰ ਵੇਲੇ ਉਹਨਾਂ ਦੇ ਅੰਦਰ ਨੈਗੇਟਿਵਿਟੀ ਹੈ। ਤੇ ਜਦੋਂ ਕੋਈ ਕੰਮ ਕਰਦੇ ਆ, ਉਹ ਹਰ ਕੰਮ ਕਰਨ ਤੋਂ ਪਹਿਲੇ ਆਪਣੇ ਅੰਦਰ ਡਰ ਰੱਖਦੇ ਨੇ, ਡਰ। ਇਹੋ ਜਿਹੇ ਲੋਕਾਂ ਦੀ ਸੰਗਤ ਤੋਂ ਦੂਰ ਰਹੋ ਤੇ ਉਹਨਾਂ ਤੋਂ ਵੀ ਦੂਰ ਰਹੋ ਜਿਹੜੇ ਆਪਣੇ ਗਲਤ ਕੰਮਾਂ ਦੇ ਵਿੱਚ ਤੁਹਾਨੂੰ ਵੀ ਭਾਗੀਦਾਰ ਬਣਾਉਣਾ ਚਾਹੁੰਦੇ ਨੇ। ਆਪ ਧੋਖੇਬਾਜ਼ੀਆਂ ਕਰਦੇ ਨੇ, ਪਰ ਉਹ ਧੋਖੇਬਾਜ਼ੀ ਦੇ ਵਿੱਚ ਤੁਹਾਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਨੇ। ਉਹਨਾਂ ਦੀ ਸੰਗਤ ਤੋਂ ਦੂਰ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਉਹਨਾਂ ਦੀ ਸੰਗਤ ਤੋਂ ਵੀ ਦੂਰ ਰਹੋ ਜਿਹੜੇ ਕਦੀ ਵੀ ਕਿਸੇ ਗਲਤ ਗੱਲ ਦਾ ਵਿਰੋਧ ਨਹੀਂ ਕਰਦੇ ਹੈ ਜੀ। ਤੇ ਉਹਨਾਂ ਦੀ ਸੰਗਤ ਤੋਂ ਵੀ ਦੂਰ ਰਹੋ ਜਿਨ੍ਹਾਂ ਦੇ ਲਈ ਕੇਵਲ ਤੇ ਕੇਵਲ ਧਨ ਹੀ ਸਭ ਕੁਝ ਹੈ, ਮਾਨਵਤਾ ਦੇ ਨਾਲ, ਸੇਵਾ ਨਾਲ, ਸਿਮਰਨ ਨਾਲ, ਭਲਾਈ ਦੇ ਨਾਲ ਜਿਨ੍ਹਾਂ ਦਾ ਸੰਬੰਧ ਹੈ ਹੀ ਕੋਈ ਨਹੀਂ। ਮੈਂ ਕਹਿੰਦਾ ਆ ਜਿਹੜੇ ਮੈਂ ਲੋਕ ਦੱਸੇ ਆ ਨਾ, ਇਹਨਾਂ ਤੋਂ ਦੂਰ ਰਹੋ, ਦੂਰ। ਜੇ ਤੇ ਤੁਸੀਂ ਸੰਤੋ ਮਹਾਂਪੁਰਖੋ ਤੇ ਇਹਨਾਂ ਨੂੰ ਪਿਆਰਿਓ ਤੁਸੀਂ ਬਦਲਣ ਦਾ ਪ੍ਰਯਾਸ ਕਰ ਸਕਦੇ ਹੋ, ਇਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋ। ਤੇ ਇਹ ਪਿਆਰਿਓ ਜੇ ਤੁਸੀਂ ਆਮ ਇਨਸਾਨ ਹੋ ਨਾ, ਤੇ ਇਹੋ ਜਿਹੇ ਲੋਕਾਂ ਤੋਂ ਫਿਰ ਦੂਰੀ ਬਣਾ ਕੇ ਰੱਖਣਾ ਹੀ ਬਿਹਤਰ ਹੈ, ਕਿਉਂਕਿ ਇਹ ਤੁਹਾਨੂੰ ਵੀ ਨੈਗੇਟਿਵ ਕਰ ਦੇਣਗੇ, ਤੁਹਾਨੂੰ ਵੀ ਹਮੇਸ਼ਾ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਜਿਹੜੀਆਂ ਗੱਲਾਂ ਸੁਣਦੇ ਹੋ ਨਾ, ਮੇਰੀ ਬੇਨਤੀ ਹੈ ਇਹ ਸੁਣਨ ਤੋਂ ਬਾਅਦ, ਪੜਨ ਤੋਂ ਬਾਅਦ, ਵੇਖਣ ਤੋਂ ਬਾਅਦ ਸਮਝਿਆ ਕਰੋ। ਤੇ ਇਹ ਗੱਲਾਂ ਨੂੰ ਸਮਝਣ ਤੋਂ ਬਾਅਦ ਪਿਆਰਿਓ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਿਆ ਕਰੋ, ਫਿਰ ਤਰੱਕੀ ਹੋਏਗੀ ਹੋਏਗੀ। ਤੁਹਾਡੀ ਅੰਦਰੂਨੀ ਵੀ ਤੇ ਬਾਹਰੀ ਤਰੱਕੀ ਹੋਣ ਤੋਂ ਫਿਰ ਕੋਈ ਰੋਕ ਨਹੀਂ ਪਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ, ਵੇਖੋ ਅਖੀਰ ਅੰਤਰ ਰਹਿ ਹੀ ਜਾਂਦਾ ਹੈ। ਇਹ ਟਾਈਟਲ ਇਸ ਗੱਲ ਦਾ ਜਿਹੜੀ ਮੈਂ ਬੋਲ ਰਿਹਾ, ਅਖੀਰ ਅੰਤਰ ਫਿਰ ਵੀ ਰਹਿ ਹੀ ਜਾਂਦਾ ਹੈ। ਹੁਣ ਆਓ ਜਰਾ ਬਚਪਨ ਵਿੱਚ ਚਲੀਏ। ਬਚਪਨ ਵਿੱਚ ਜਦੋਂ ਅਸੀਂ ਰੇਲ ਗੱਡੀ ਦੀ ਯਾਤਰਾ ਕਰਦੇ ਸਨ, ਰੇਲ ਗੱਡੀ 'ਚ ਬਹਿਨੇ ਸਾਂ, ਸਾਡੀ ਮਾਂ ਘਰੋਂ ਖਾਣਾ ਬਣਾ ਕੇ ਤਿਆਰ ਕਰਕੇ ਲੈ ਕੇ ਜਾਂਦੀ ਸੀ। ਅਸੀਂ ਗੱਡੀ ਦੇ ਵਿੱਚ ਬਹਿ ਕੇ ਸਾਰਾ ਪਰਿਵਾਰ ਘਰ ਦਾ ਖਾਣਾ ਖਾਂਦੇ ਸਾਂ। ਤੇ ਰੇਲ ਦੇ ਵਿੱਚ ਕੁਝ ਅਮੀਰ ਇਹੋ ਜਿਹੇ ਲੋਕ ਹੁੰਦੇ ਸੀ ਜਿਹੜੇ ਬਾਹਰੋਂ ਮੁੱਲ ਲੈ ਕੇ ਖਾਣਾ ਖਾਂਦੇ ਸੀ। ਤੇ ਉਦੋਂ ਸਾਡਾ ਮਨ ਬੜਾ ਕਰਦਾ ਸੀ ਕਿ ਕਾਸ਼ ਅਸੀਂ ਵੀ ਖਰੀਦ ਕੇ ਖਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਪਿਤਾ ਜੀ ਨੇ ਉਦੋਂ ਸਮਝਾਉਣਾ, ਭਾਈ ਇਹ ਸਾਡੇ ਵੱਸ ਦੀ ਗੱਲ ਨਹੀਂ, ਇਹ ਤੇ ਬੜੇ ਅਮੀਰ ਲੋਕ ਨੇ, ਇਸ ਤਰ੍ਹਾਂ ਪੈਸੇ ਖਰਚ ਕਰ ਸਕਦੇ ਨੇ, ਅਸੀਂ ਨਹੀਂ ਕਰ ਸਕਦੇ। ਵੱਡੇ ਹੋ ਕੇ ਵੇਖਿਆ ਕਿ ਅਸੀਂ ਵੀ ਹੁਣ ਰੇਲ ਦਾ ਖਾਣਾ ਖਰੀਦ ਸਕਦੇ ਹਾਂ। ਤੇ ਜਦੋਂ ਅਸੀਂ ਰੇਲ ਦੇ ਵਿੱਚ ਖਾਣਾ ਖਰੀਦ ਕੇ ਖਾਣਾ ਸ਼ੁਰੂ ਕੀਤਾ, ਤੇ ਉਹ ਜਿਹੜੇ ਵੱਡੇ ਲੋਕ
अपने सेहत का ख्याल रखण दे वास्ते घरों खाना बना के लेके आउण लग पे। आखो धन गुरु रामदास जी। धन गुरु रामदास जी। वो की कीता उन्होंने कि घरों खाना तैयार करके लियाउणा शुरू करता कि साडी सेहत ठीक रहे। फिर भी अखीर अंतर रह ही गया। आखो वाहिगुरु जी। वाहिगुरु जी। हुण असी बचपन दे विच सूती कपड़े पाउंदे सां। अमीर लोग टैरी कोट जां होर महंगे कपड़े पाउंदे सी। बड़ा मन करदा सी असी भी महंगे कपड़े पाइए। साडे वड्डे वडेरियां ने कहना बई साडी इन्नी हैसियत नहीं, असी इन्ने महंगे कीमती कपड़े नहीं पा सकदे। ते जदों असी वड्डे होए कमाउणा शुरू कीता, असी टैरी कोट होर महंगे महंगे कई कपड़े पाउणे शुरू कीते। ते ओ जेड़े दूजे लोग सी शाहूकार, उन्होंने सूती कपड़े पाउणे शुरू कर दिते। आखो वाहिगुरु जी। हुण सूती कपड़े महंगे हो गए, अखीर अंतर रह ही गया। सारे बोलो अखीर अंतर रह ही गया। आखो धन गुरु रामदास जी। धन गुरु रामदास जी। प्यार नाल सारे आखो न जी धन बाबा दीप सिंह जी। फिर आखो धन बाबा दीप सिंह जी। बचपन दे विच खेडदियां खेडदियां जदों असी डिगे, गोडे तो पैंट पाट गई, उस वेले सानू बड़ी शर्म आउंदी सी। शर्म ते मां साडी करदी की सी, दर्जी नू दे के ओ पैंट गोडे तो जिथों फटी है ना उथों रफू करा देना ते असी खुश हो जांदे सां। ते कई बारी उठदियां बेंदियां ना अपने हत्थां दे नाल अपना गोडा जेड़ा है ना ओनू ढकदे सां कि रफू वाली चीज दूजियां नू दिखाई ना देवे। सुनियो ध्यान नाल। वड्डे हो गए, साडे कोल कई तरह दीयां पैंटां कई तरह दीयां चीजां आ गईयां। प्यारिओ हुण पाटे खोए कपड़े पाउण दी सानू जरूरत रही नहीं। पर हुण होया कि लोग गोडियां दे कोलों पाटियां पैंटां पाउणा एक फैशन समझण लग पए। ते पाटियां होईयां पैंटां किन्ने किन्ने जो उन्हां दे रेट वध गए, किन्ने किन्ने गुणा उन्हां दे दाम वध गए। ते हुण पाटियां जड़ियां पैंटां ने लोग खरीद खरीद के पाउण लग पए। अखीर अंतर रह ही गया। आखो धन गुरु रामदास जी। धन गुरु रामदास जी। हुण सुनियो ध्यान नाल। बचपन दे विच असी साइकिल बड़ी मुश्किल नाल खरीदिया। अपने बचपन वाल झाती पाओ, बड़ी मुश्किल साइकिल लेता असी। प्यारिओ कई लोग उस वेले साडे गवांढी जां जिन्हां कोल पैसे सी उस वेले स्कूटर ते जांदे सी। ते होया कि जदों असी स्कूटर खरीदिया ओ कारां वर्गे कारां जोगे हो गए। आखो वाहिगुरु जी। वाहिगुरु जी। ते जदों असी मरूती खरीदी ते उस वेले प्यारिओ उन्हां ने होर वड्डी कार खरीद लई। अखीर अंतर रह ही गया। ते जदों प्यारिओ ए अंतर नूं मिटाउण दे लई रिटायरमेंट दा पैसा लगा के असी महंगी कार खरीदी ना, ते ओ जेड़े शाहूकार महंगियां गड्डियां ते जाण वाले ओ साइकिलां दे उत्ते सैर करन लग पए है जी। जदों असी महंगी कार खरीदी उन्हां ने साइकिलां दे उत्ते सैर करनी शुरू कर दित्ती कि साडी सेहत राजी रवे। अखीर अंतर फिर भी रह ही गया। ये मेरी बेनती है, सुनियो ध्यान नाल। हर हाल दे विच हर समय दो जेड़े लोग ने ना उन्हां दे विच अंतर रह ही जांदा है। ये मेरी बेनती, कदी भी दो अलग व्यक्ति ते दो अलग परिस्थितियां एक जिहियां नहीं हो सकदियां। दो अलग व्यक्ति ते दो अलग परिस्थितियां कदी भी इक्को जिहियां नहीं हो सकदियां। किते ऐसा ना होवे कल दी सोचदे ते कल दी तुलना करदे करदे असी अपने अज नूं ही गवा दईए। आखो वाहिगुरु जी। वाहिगुरु जी। कल दी सोचदे कल दे नाल तुलना करदे करदे किते ऐसा ना होवे असी अज नूं ही गवा दईए ते फिर कल इसे अज नूं असी याद करिए। किते ऐसा ना होवे। ओ जो है ओदे विच शुक्र कर। गल इन्नी है, जो है ओदे विच शुकराना कर।
जो है परमेश्वर नू सिर झुका झुका के कह गुरु रामदास साईं तेरा शुक्र है बाबा दीप सिंह जी तेरा शुक्र है। हर हाल दे विच शुकराना कर, एवें ताने मेणे ना दे। 10 वस्तु ले पाछे पावे, एक वस्त कारण बिखोट गवावे। एक भी ना दे 10 भी खिर ले तो मूड़ा को कहां करे। प्यारिया जड़ियां उन्हें नहीं दित्तियां भी ना देवे, जड़ियां दित्तियां भी वापस ले ले, तू की कर लेना ओदा। जिस ठाकुर स्यों नाही चारा तांको कीचे सद नमस्कारा। ये मेरी बेनती है प्यारिओ, किते इदां ना हो जावे कल दी सोचदे सोचदे कल दे नाल तुलना करदे करदे किते अज असी गवाह ना बैठीए ते फिर कल इसे अज नू याद करिए। इदां ना होवे। जेड़ा समा है उस समय विच शुक्र कर, जेड़ा समा है उस समय दे विच ओदा शुकराना कर। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो न जी धन बाबा दीप सिंह जी। फिर आखो धन बाबा दीप सिंह जी। एक होर गल मैं करके भी बड़ी जरूरी है। ज्ञानी संत सिंह मस्कीन उन्हां तो मैं सुनी, मैनू बड़ी अच्छी लगी, क्योंकि परिवारक मैंबर असी रोज जुड़ते हैं और जदों दियां मैं गल्लां करदा मेरे मन नूं भी बड़ा सुकून, बड़ी शांति मिलदी और तुहानूं भी बड़ी मिलदी। मैनू पता है तुहाडी पॉजिटिविटी सानू दसदी है, तुहाडे मैसेज जदों साडे तक आउंदे सानू पता लगदा है। ज्ञानी संत सिंह मस्कीन उन्हां ने एक टेप दे विच बड़ा प्यारा बचन कीता। एक कथा दे दौरान उन्होंने बड़ी प्यारी गल कही, कहंदे जिस गुरुद्वारे विच ये बैन है कि इत्थे मुसाफर रह नहीं सकदा, गरीब वास्ते इत्थे थां कोई नहीं, निमाणे दा इत्थे कोई सहारा नहीं, सिर्फ कीर्तन हो सकदा है, कथा हो सकदी है। कहंदे मैं अर्ज करां ओ गुरुद्वारा चाहे संगमरमर दा बणिया, भावें करोड़ां रुपये उस गुरुद्वारे नूं बनाउण दे विच खर्चा आया है, कहंदे ओ किसे दा घर हो सकदा पर गुरु दा घर नहीं हो सकदा। वाहिगुरू जी, वाहिगुरू जी। जिथे किसे गरीब दे लई जगह नहीं, जिथे किसे निआसरे दा आसरा नहीं, कहंदे ओ किसे दा अपना पर्सनल घर हो सकदा है, मनुख दा घर हो सकदा है, पर ओ गुरु नानक गुरु रामदास दा घर नहीं। कहंदे गुरु नानक गुरु रामदास दा घर ते है निमाणियां दा मान, निताणियां दा ताण, ब्यासरियां दा आसरा है गुरु नानक दा घर, गरीब नवाज है। कहंदे गुरु दा घर ते खिमा करन वाला है। कहंदे जिस गुरुद्वारे विच ए गल ना होवे, कहंदे भावें ओ सोने दा बणिया है, कीमती मोतियां दा बणिया है, कहंदे किसे दा घर है ओ गुरुद्वारा नहीं। जिवें कहंदे कईयां ने अपने घरां दे विच महाराज जीआं दा प्रकाश कीता हुंदा है ना, कहंदे बस ओ गुरुद्वारा भी उदां ही है। आखो धन गुरु रामदास जी, धन गुरु रामदास जी। प्यार नाल सारे आखो न जी धन बाबा दीप सिंह कहंदे जी। निशान साहब लहराउण दा मतलब की सी? निशान साहब लहराउण दा मतलब है ही ए कि इत्थे प्यासा भावें बंदा है, भावें ओ पंछी है, कहंदे प्यासा ते भुखा पंछी भी जे आसमान विच उड़दा है ना, कहंदे ओनू भी जदों नजर आ जावे ना इत्थे निशान साहब लगा, ओनू भी तसल्ली हो जे इत्थे मेरे खाण पीण दा प्रबंध है। आखो वाहिगुरू जी, वाहिगुरू जी। ते उन्हां ने मिसाल दित्ती, कहंदे प्यासा ते भुखा पंछी उड़ रहा है, आसमान दे विच लभ रहा कोई ऐसा दरख्त जिथे छाया भी मिल सके, फल भी मिल सके, ते कहंदे उस दरख्त उत्ते बैठदा जिथे छां होवे, नेड़े पानी भी होवे, फल भी होवे। ते कहंदे गुरु साहब ने निशान साहब सानू इसे करके दिता सी कि जे किसे नू कितों कुछ खाण नू ना मिलदा होवे, किसे नू कितों पीण वास्ते पानी ना लभदा होवे, किसे दा कोई आसरा ना होवे, जदों गुरु घर दे विच आवे ते गुरु घर तों ओदी बांह फड़ लई जावे। आखो वाहिगुरू जी, वाहिगुरू जी। धन गुरु रामदास जी, धन गुरु रामदास जी। कहंदे जिथे निशान साहब लग्या होवे ओ निआसरा बंदा उस वेले मान नाल कह सके मैनू किसे ने थां नहीं दित्ती, ये निशान साहब लग्या, ये मेरा अपना घर है, ये निआसरियां दा आसरा घर है।
महाराज दा ते हुक्म सी तू अपने घर नूं भी गुरुद्वारा बना लै, पर तू ते गुरुद्वारे नूं अपना घर बना लिया। आखो वाहिगुरू जी। वाहिगुरू जी। जिस गुरुद्वारे विच मुसाफर वास्ते कोई थां नहीं प्यारिओ, फिर वो गुरुद्वारा बनाया किस वास्ते है? ਗਿਆਨੀ ਸੰਤ ਸਿੰਘ ਮਸਕੀਨ ਕਹਿੰਦੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਗੁਰਦੁਆਰਿਆਂ ਨੂੰ ਅਸੀਂ ਇਸ ਢੰਗ ਨਾਲ ਸਵਾਰੀਏ ਕਿ ਗੁਰੂ ਨਾਨਕ ਦੀ ਪ੍ਰਸੰਨਤਾ ਡੁੱਲ ਡੁੱਲ ਪਏ। ਇਸ ਹਿਸਾਬ ਨਾਲ ਸਵਾਰੀਏ। ਜ਼ਰੂਰ ਪਾਉ ਚਰਚਾ। ਮੇਰੀ ਬੇਨਤੀ ਹੈ, ਗੁਰੂ ਘਰ ਦੇ ਵਿੱਚ ਤੂੰ ਵੱਡੇ ਤੋਂ ਵੱਡੇ ਕੀਮਤੀ ਤੋਂ ਕੀਮਤੀ ਪੱਥਰ ਲਾਏ, ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਆਪਣੇ ਘਰ ਨੂੰ ਅਸੀਂ ਕਿੰਨਾ ਸਵਾਰਦੇ ਆਂ। ਗੁਰੂ ਦਾ ਘਰ ਵੀ ਆਲੀਸ਼ਾਨ ਬਣੇ, ਵਧੀਆ ਬਣੇ, ਕੀਮਤੀ ਤੋਂ ਕੀਮਤੀ ਚੀਜ਼ਾਂ ਗੁਰੂ ਘਰ ਲੱਗਣ। ਪਰ ਪਿਆਰਿਆ, ਜਿਹੜੇ ਗੁਰੂ ਨੇ ਅੰਦਰ ਬਹਿਣਾ ਉਹ ਗੁਰੂ ਕਹਿ ਕੀ ਰਿਹਾ? ਉਹਦੀ ਉਸ ਬਾਣੀ ਨੂੰ, ਉਸ ਗੁਰੂ ਦੇ ਉਹਨਾਂ ਬੋਲਾਂ ਨੂੰ ਸੁਣਨ ਤੋਂ ਬਾਅਦ ਥੋੜਾ ਬਹੁਤ ਕਮਾ, ਫਿਰ ਉਹ ਅਸਲੀਅਤ ਵਿੱਚ ਗੁਰੂ ਘਰ ਹੈ। ਬਾਣੀ ਤੇ ਕਹਿੰਦੀ ਏ ਲੋੜਵੰਦਾਂ ਦੀ ਬਾਂਹ ਫੜ ਲੈ, ਬਾਣੀ ਤੇ ਕਹਿੰਦੀ ਏ ਸੇਵਾ ਕਰ, ਸਿਮਰਨ ਕਰ, ਬੰਦਗੀ ਕਰ, ਮਾਫੀ ਦੇਣਾ। ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਹੈ, ਜਿਹੜੇ ਕਮੇਟੀ ਦੇ ਮੈਂਬਰ ਨੇ ਪ੍ਰਕਾਸ਼ ਵੇਲੇ ਕਈ ਵਾਰੀ ਉਹ ਵੀ ਹਾਜ਼ਰ ਨਹੀਂ ਹੁੰਦੇ। ਸੱਚਾਈ ਏ। ਸੁਖਾਸਨ ਸਾਹਿਬ ਹੁੰਦਾ ਹੈ, ਕਮੇਟੀ ਦੇ ਮੈਂਬਰ ਕਈ ਵਾਰੀ ਸੁਖਾਸਨ ਸਾਹਿਬ ਵੇਲੇ ਵੀ ਹਾਜ਼ਰ ਨਹੀਂ ਹੁੰਦੇ। ਇਹ ਤੇ ਗਲਤ ਗੱਲ ਹੈ, ਗਲਤ ਗੱਲ। ਇਹ ਮੇਰੀ ਬੇਨਤੀ ਏ, ਗੁਰੂ ਘਰਾਂ ਦੇ ਵਿੱਚ ਕੀਮਤੀ ਤੋਂ ਕੀਮਤੀ ਚੀਜ਼ਾਂ ਲਾਓ, ਮਹਿੰਗੀਆਂ ਤੋਂ ਮਹਿੰਗੀਆਂ। ਅਸੀਂ ਵੀ ਆਪਣੇ ਘਰਾਂ 'ਚ ਲਾਉਂਦੇ ਆ, ਗੁਰੂ ਘਰ 'ਚ ਲੱਗਣ ਕੋਈ ਗਲਤ ਗੱਲ ਨਹੀਂ। ਪਰ ਪਿਆਰਿਓ, ਗੁਰੂ ਦੀ ਬਾਣੀ ਕੀ ਕਹਿੰਦੀ ਹੈ? ਉਹਨੂੰ ਕਮਾਈਏ ਵਿਚਰੋ, ਤਾਂ ਫਿਰ ਸਾਡੇ ਜੀਵਨ ਦੇ ਵਿੱਚ ਬਦਲਾਅ ਆਏਗਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਮੈਂ ਪੜਾਂ ਉਸ ਤੋਂ ਪਹਿਲੇ ਨਿਮਰਤਾ ਸਹਿਤ ਬੇਨਤੀ। 13 ਤਰੀਕ ਆ ਰਹੀ, 13 ਅਗਸਤ ਰਾਤ ਨੂੰ 10 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ। ਸ਼ਹੀਦਾਂ ਸਾਹਿਬ ਦਾ ਗੁਰਦੁਆਰਾ ਛੱਟੀ ਮਿੰਟ ਚੌਂਕ, ਉੱਥੋਂ ਪੈਦਲ 7-8 ਮਿੰਟ ਦਾ ਰਾਹ ਹੈ। ਰਹਿਣ ਸਬਾਈ ਸਮਾਗਮ ਨੇ, ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ। ਤੇ ਮੇਰੀ ਬੇਨਤੀ ਹੈ 8 ਵਜੇ ਦੇ ਕਰੀਬ ਸਭ ਨੇ ਪਹੁੰਚ ਜਾਣਾ। 8 ਤੋਂ ਪੌਣੇ 10 ਵਜੇ ਤੱਕ ਲੰਗਰ ਪ੍ਰਸ਼ਾਦ ਹੋਏਗਾ। ਲੰਗਰ ਪਾਣੀ ਛਕ ਕੇ ਪੌਣੇ 10 ਵਜੇ ਚੌਂਕੜੇ ਮਾਰ ਕੇ ਤੁਸੀਂ ਬਹਿ ਜਾਣਾ ਭਲਾਈ ਕੇਂਦਰ। 2 ਉੱਪਰ ਹਾਲ ਨੇ, ਜਿਹੜੀ ਸੰਗਤ ਲੰਗਰ ਪ੍ਰਸ਼ਾਦ ਪਹਿਲੇ ਛਕ ਕੇ ਵੱਡੇ ਹਾਲ 'ਚ ਉਹ ਬਹਿ ਜਾਣਗੇ। ਤੇ ਜਦੋਂ ਵੱਡਾ ਹਾਲ ਫੁੱਲ ਹੋ ਗਿਆ, ਫਿਰ ਛੋਟੇ ਹਾਲ ਦੇ ਵਿੱਚ ਵੀ ਟੀਵੀਆਂ ਦਾ, ਐਲਈਡੀਆਂ ਦਾ ਪ੍ਰਬੰਧ ਕਰ ਦਿਆਂਗੇ, ਉੱਥੇ ਸੰਗਤ ਬਹੇਗੀ। ਤੇ ਦੋਵੇਂ ਹਾਲ ਫੁੱਲ ਹੋਣ ਤੋਂ ਬਾਅਦ ਜੋ ਥੱਲੇ ਬੇਸਮੈਂਟ ਵਿੱਚ ਜਗ੍ਹਾ ਹੈ, ਉੱਥੇ ਵੀ ਵੱਡੀਆਂ ਸਕਰੀਨਾਂ ਲਾ ਦਿੱਤੀਆਂ ਜਾਣਗੀਆਂ। ਬਾਅਦ ਵਾਲੀ ਸੰਗਤ ਫਿਰ ਥੱਲੇ ਬਹਿ ਕੇ ਜੋ ਕਥਾ ਕੀਰਤਨ ਦਾ, ਰਹਿਣ ਸਬਾਈ ਦਾ ਆਨੰਦ ਮਾਣ ਸਕਦੀ ਹੈ। ਮੇਰੀ ਬੇਨਤੀ, ਇੱਕ ਵੀ ਪ੍ਰੇਮੀ ਜਿਹੜੇ ਤੁਸੀਂ ਪਿਆਰ 'ਚ ਸੁਣਦੇ ਹੋ ਨਾ, ਗੈਰ ਹਾਜ਼ਰੀ ਨਾ ਕਰਿਓ। ਇਹਦੇ 'ਚ ਕੋਈ ਬਹਾਨੇਬਾਜ਼ੀ ਨਹੀਂ ਚੱਲਣੀ। ਮੈਂ ਰੋਜ਼ ਕਹਿੰਦਾ ਆ ਰਿਹਾ, ਕੋਈ ਤੁਹਾਡਾ ਇਹ ਨਹੀਂ ਹੋਣਾ ਕੰਮ ਕਿ ਸਾਡੇ ਕੋਈ ਰਿਸ਼ਤੇਦਾਰ ਆ ਗਏ ਸੀ ਜੀ, ਸਾਡੀ ਇਦਾਂ ਤਬੀਅਤ ਹੋ ਗਈ ਖਰਾਬ। ਤਬੀਅਤ ਠੀਕ ਕਰਾਉਣ ਲਈ ਤੇ ਆਉਣਾ ਹੈ। ਰਿਸ਼ਤੇਦਾਰ ਜੇ ਆ ਜਾਣ, ਉਹਨਾਂ ਨੂੰ ਵੀ ਨਾਲ ਲੈ ਆਓ। ਬਈ ਇਹ 13 ਅਗਸਤ ਦਾ ਦਿਨ ਮੇਰਾ ਤੇਰਾ ਨਹੀਂ, ਇਹ ਤੇ ਗੁਰੂ ਰਾਮਦਾਸ ਦਾ ਤੇ ਬਾਬਾ ਦੀਪ ਸਿੰਘ ਦਾ। ਆਖੋ ਵਾਹਿਗੁਰੂ ਜੀ। ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਕਹਿੰਦੇ, ਇੱਕ ਰਾਤ ਪਿਆਰ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਰਾਮਦਾਸ ਨੇ ਕਿੰਨੀਆਂ ਕੁ ਤੇਰੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ। ਇਹ ਮੇਰੀ ਬੇਨਤੀ ਹੈ ਸਾਰੇ ਪਰਿਵਾਰਕ ਮੈਂਬਰਾਂ ਨੇ ਜਿਹੜੇ ਕੌਲਸਰ ਸਾਹਿਬ ਮਾਤਾ ਕੌਲਾਂ ਦੇ ਗੁਰਦੁਆਰੇ ਆਏ ਸਨ, ਤੁਸੀਂ ਤੇ ਆਉਣਾ ਹੀ ਹੈ, 10 ਨੂੰ ਲੈ ਕੇ ਆਉਣਾ ਹੈ। ਮੌਸਮ ਭਾਵੇਂ ਮੀਂਹ ਹਨੇਰੀ ਦਾ ਹੋ ਜੇ, ਜਿਹੋ ਜਿਹਾ ਮਰਜ਼ੀ ਹੋ ਜੇ, ਭਾਵੇਂ ਥੋੜੀ ਬਹੁਤੀ ਸਿਹਤ ਵੀ ਢਿੱਲੀ ਮੱਠੀ ਹੋ ਜੇ, ਕੋਈ ਨਹੀਂ, ਕੋਈ ਪਰਵਾਹ ਨਾ ਕਰਿਓ ਮਹਾਰਾਜ ਜੀ ਦੀ ਕਿਰਪਾ ਨਾਲ। ਕਿਉਂਕਿ ਜਦੋਂ ਵੱਡੀਆਂ ਦਾਤਾਂ ਮਿਲਣੀਆਂ ਹੋਣ ਨਾ, ਤੇ ਫਿਰ ਕਈ ਵਾਰੀ ਇਹੋ ਜਿਹੀਆਂ ਉਤਰਾਈਆਂ ਚੜਾਈਆਂ ਆ ਜਾਂਦੀਆਂ। ਵੱਡੀਆਂ ਬਖਸ਼ਿਸ਼ਾਂ ਜੇ ਲੈਣੀਆਂ, ਕਿਸੇ ਨੇ ਮੌਸਮ ਦੀ ਪਰਵਾਹ ਨਹੀਂ ਕਰਨੀ, ਕਿਸੇ ਨੇ ਸਿਹਤ ਦੀ ਪਰਵਾਹ ਨਹੀਂ ਕਰਨੀ, ਆਉਣਾ ਹੀ ਆਉਣਾ। ਇਹ 13 ਤਰੀਕ ਨੂੰ ਸਾਰੀ ਰਾਤ ਬਹਿ ਕੇ ਜੋ ਅਸੀਂ ਗੁਰੂ ਦੇ ਗੁਣ ਗਾਵਾਂਗੇ,
गुरु दीयां वडियाइयां करांगे, अपने पुठे कर्म सिद्धे करवावांगे। आखो धन गुरु रामदास जी, धन गुरु रामदास जी। प्यार नाल सारे आखो ना जी धन बाबा। हजारां शरीर मैं तुहानूं विखा सकदा जिन्हां ने रहण सवाइयां च हाजरियां भरियां ते बाबे खंडे वाले ने उन्हां नूं दित्ता ही दित्ता, बख्शिशां कीतियां ही कीतियां ने। मान लो जेड़ी वो चीज मंगते जे वो नहीं ना मिली, बाबे ने खाली नहीं मोड़िया। बाबे ने वेखिया कि अजे जेड़ी दात मंगदा कर्मां विच ढिल मिठे, बाबे ने होर बख्शिशां दे के तोड़ दिता। पुत्रा खाली नहीं मोड़न लगा मैं तैनूं। ये मेरी बेनती है, अपने पुठे कर्म सिद्धे करवाउण वास्ते, गुरु दीयां खुशियां लैण वास्ते, सानू असीसां देण वास्ते सब ने 13 अगस्त 8 वजे पहुंच के लंगर पानी छक के 9:45 वजे गुरु जी की हजूरी विच बह जाना ते 10 तो लैके 4 वजे तक आपां रहण सबाई दे विच जुड़ांगे, सतगुरु सेवा लैण। आओ शब्द पढ़िए। गुरु नानक साहिब जी का उच्चारण किया शब्द गुरु ग्रंथ साहिब जी के 764 नंबर अंग दे उत्ते दर्ज शब्द, आत्म राम संसारा साचा खेल तुम्हारा, सच खेल तुम्हारा अगम अपारा, तुद बिन कौन बुझाए। आओ बड़े प्यार च इस शब्द का गायन करिए। मेरी बेनती उस तो पहले न गुरमुखां नूं मैं बेनती करदा, ये एक बारी शब्द बोल दिओ तां जो मैं संखेप रूप दे विच इहदे अर्थ कर दिआं, तां जो तुहानूं शब्द पढ़न दे विच होर रस आवे। पढ़िओ जी प्यार नाल। आत्म राम संसारा, कहंदे हे परमेश्वर साईं, हे प्रभु, हे मेरे मालक जी, तुसी संसार दी जिंद जान हो। साचा खेल तुम्हारा, ते कहंदे ए जेड़ा संसार है ना, तेरी सचमुच दी रची हुई एक रचना है। ए संसार है सचमुच, भरम नहीं है सचमुच मौजूद, पर ये संसार एक खेड है। एहो जी खेड जो दिस रहा है एक दिन सब कुछ नाश हो जाना है, पर है एहो जी अजीबो गरीब ये खेड नजर आ रहा है, पर जो नजर आ रहा है एक दिन बिनस जाना है। ये मन का भरम नहीं जो असी वेख रहे हैं। एक हुंदा है बंद अख दा सुपना, एक है खुली अख दा सुपना। एक खुली अख दे नाल असी सुपना वेख रहे हैं संसार दा, जदों अखां बंद होईयां ते ए जेड़ा सुपना साडा फिर टुटना है। ए जेड़ा संसार एक खेड पर है नासवंत, पर मन दा भरम भी नहीं, सचमुच मौजूद भी है। बस आही साचा खेल तुम्हारा। आखो धन गुरु रामदास जी, धन गुरु रामदास जी। ते आ खेड नूं ਇਹ ਜਿਹੜਾ ਸੰਸਾਰ ਹੈ ਨਾ, ਇਹ ਤੁਹਾਡੀ ਰਚੀ ਹੋਈ ਖੇਡ ਨੂੰ, ਇਸ ਅਸਲੀਅਤ ਨੂੰ ਤੁਹਾਡੇ ਤੋਂ ਬਿਨਾ ਕੋਈ ਹੋਰ ਸਮਝਾ ਹੀ ਨਹੀਂ ਸਕਦਾ। हे ਮੇਰੇ ਅਪਹੁੰਚ ਤੇ ਬੇਨਤ ਪਰਮੇਸ਼ਰ ਜੀ, ਇਸ ਸੰਸਾਰ ਦੀ ਖੇਡ ਨੂੰ ਤੁਹਾਡੇ ਤੋਂ ਬਿਨਾ ਕੋਈ ਸਮਝਾ ਨਹੀਂ ਸਕਦਾ। ਸੱਚ ਖੇਲ ਤੁਮਾਰਾ ਅਗਮ ਅਪਾਰਾ, ਤੁਧ ਬਿਨ ਕੌਣ ਬੁਝਾਏਗੇ ਜੀ। सिद्ध साधक सियाण के ते, तुझ बिन कवन कहाए। कहंदे करोड़ां ही पूर्ण पुरुष ने, अकलमंद इंसान ने, पर तेरी मेहर तो बिना कोई अपने आप नूं कुछ अखवा नहीं सकता। तेरी मेहर तो बिना कोई कुछ बन नहीं सकता। हाँ मेहनत कर सकता है अपनी फील्ड दे विच, जदों अपनी फील्ड दे विच मेहनत करेगा, कोई भी फील्ड है ओदी, जदों अपनी फील्ड दे विच मेहनत करेगा उदों तक ओदा चारे पासे डंका नहीं वजना जद तक बंदे दी मेहनत दे विच तेरी रहमत शामिल नहीं होएगी। किन्ने करोड़ां पुरुष ने, पूर्ण पुरुष ने प्यारे, अकलमंद इंसान ने, पुके होए जोगी ने, साधना करन वाले ने, अनेकां ही सियाणे हुंदे आए ने, पर तैथों बिना तेरा सिमरन कोई कर ही नहीं सकदा। ਜਾਂ ਇਉਂ ਕਹਿ ਲੋ ਤੇਥੋਂ ਬਿਨਾ ਆਪਣੇ ਆਪ ਨੂੰ ਕੋਈ ਕੁਝ ਅਖਵਾ ਹੀ ਨਹੀਂ ਸਕਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੇਵ ਸਿੰਘ ਜੀ।
काल बेकाल भय देवाने मन राखिया गुर ठाए। कहंदे तुहाडी मेहर नाल जिन्ने मन तुहाडे चरणां नाल जोड़ रिहा ना उन्हां दा फिर जन्म मरण दा गेड़ मुक गया। उन्हां नूं जमां दा भै नहीं कोई रिहा। 84 लाख जून दे विच आउणा जाना आ सारे डर उन्हां दे मुक गए। जन्म मरण दे गेड़ मुक गए। आखो धन गुरु रामदास जी, धन गुरु रामदास जी। अगे जी। नानक अवगन शब्द जलाए गुण संगम प्रभ पाए। कहंदे परमेश्वर दी मेहर नाल जिस बंदे ने गुरु दे शब्द विच जुड़ के अपने अंदरों औगण साड़ लए ना, ओने जदों अपने अंदर औगण साड़े शब्द दे नाल जुड़ के जदों औगण सड़े गुणां दा खजाना उस बंदे दे अंदर भरना शुरू हो गया ते गुणां दे मिलाप दे नाल ओने अपने गुर परमेश्वर साईं प्रभु जी नूं भी लभ लिया। आखो वाहिगुरू जी, वाहिगुरू जी। धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। किवें कह रहे ने साहब इस शब्द दे विच। आओ बड़े प्यार दे नाल सारे इस शब्द दा गायन करिए जी। तुद बिन कौन बुझाए, तुद बिन कौन बुझाए, तुद बिन कौन बुझाए, तुद बिन कौन बुझाए। सच खेल तुम्हारा आगम अपारा, तुद बिन कौन बुझाए। सच खेल तुम्हारा आगम अपारा, तुद बिन कौन बुझाए। आत्म राम संसारा सच्चा खेल तुम्हारा तुम्हारा। आत्म राम संसारा सच्चा खेल तुम्हारा। तुद बिन कौन बुझाए, तुद बिन कौन बुझाए, तुद बिन कौन बुझाए, तुद बिन कौन बुझाए। सच खेल तुम्हारा आगम अपारा, तुद बिन कौन बुझाए। सच खेल तुम्हारा आगम अपारा, तुद बिन कौन बुझाए। आत्म राम संसारा सच्चा खेल तुम्हारा तुम्हारा। आत्म राम संसारा सच्चा खेल तुम्हारा। धन गुरु रामदास जी।
जी, धन गुरु रामदास जी, प्यार नाल आखो ना जी धन बाबा दीप सिंह जी। सिद्ध साधक स्याणे कीते तुझ बिन कवन कहाए। सिद्ध साधक स्याणे कीते तुझ बिन कवन कहाए। तुझ बिन कौन बुझाए, तुझ बिन कौन बुझाए, तुझ बिन कौन बुझाए, तुझ बिन कौन बुझाए। सच खेल तुम्हारा आगम अपारा, तुझ बिन कौन बुझाए। पढ़ो, सच खेल तुम्हारा आगम अपारा, तुझ बिन कौन बुझाए। आत्म राम संसारा, सच्चा खेल तुम्हारा तुम्हारा। आत्म राम संसारा, सच्चा खेल तुम्हारा। धन गुरु रामदास जी, धन गुरु रामदास जी, प्यार नाल सारे आखो ने जी धन बाबा दीप सिंह जी। धन खंडे वालिया। काल बेकाल पाए दीवाने, मन राखिया गुर ठाए। काल बेकाल पाए दीवाने, मन राखिया गुर ठाए। तुझ बिन कौन बुझाए, तुझ बिन कौन बुझाए। बोलो, तुझ बिन कौन बुझाए, तुझ बिन कौन बुझाए। सच खेल तुम्हारा आगम अपारा, तुझ बिन कौन बुझाए। सच खेल तुम्हारा आगम अपारा, तुझ बिन कौन बुझाए।
आत्म राम संसारा साचा खेल तुम्हारा। गुरु रामदास जी, गुरु रामदास जी। प्यार न लगो धन बाबा देव सिंह जी। नानक अवगण शब्द जलाए, गुण संगम प्रभ पाए। नानक अवगण शब्द जलाए, नानक नानक अवगण शब्द जलाए। गुरु रामदास गुण संगम प्रभ पाए। बाबा दीप सिंह सर जी। गुण संगम प्रभ पाए। प्रभ पाए। नानक अवगण शब्द जलाए, गुण संगम प्रभ पाए। तुझ बिन कौन बुझाए, तुझ बिन कौन बुझाए, तुझ बिन कौन बुझाए, तुझ बिन कौन बुझाए। सच खेल तुम्हारा आगम अपारा, तुझ बिन कौन बुझाए। सच खेल तुम्हारा आगम अपारा, तुझ बिन कौन बुझाए। आत्म राम संसारा साचा खेल तुम्हारा तुम्हारा। आत्म राम संसारा साचा खेल तुम्हारा। गुरु रामदास जी। धन गुरु रामदास जी। सारे आखन जी धन बाबा देव सिंह जी। नानक अवगण शब्द जलाए, गुण संगम प्रभ पाए।
नानक अवगुण शब्द जलाए, गुण संगम प्रभ पाए, प्रभ पाए, गुण संगम प्रभ पाए। नानक अवगण शब्द जलाए, गुण संगम प्रभ पाए। नानक अवगण शब्द जलाए, गुण संगम प्रभ पाए। तुद बिन कौन बुझाए, तुद बिन कौन बुझाए, तुद बिन कौन बुझाए, तुद बिन कौन बुझाए। सच खेल तुम्हारा अदम अपारा, तुद बिन कौन बुझाए। सच खेल तुम्हारा अदम अपारा, तुद बिन कौन बुझाए। आत्म राम संसारा, सच्चा खेल तुम्हारा तुम्हारा। आत्म राम संसारा, सच्चा खेल तुम्हारा। गुरु वाहे गुरु वाहे गुरु वाहे गुरु वाहे गुरु वाहे गुरु वाहे सारे वाहे गुरु 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 वाहे वाहिगुरु
ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ। ਦੇਵ ਸਿੰਘ ਜੀ। ਸਮਾਂ ਸਮਾਪਤੀ ਵੱਲ ਵੱਧ ਰਿਹਾ ਹੈ। ਕੱਲ ਦੇ ਦੀਵਾਨ ਵਿੱਚ ਫਿਰ ਪਿਤਾ ਜੀ ਤੁਹਾਡੇ ਦੀਦਾਰ ਕਰਾਉਣ। 13 ਅਗਸਤ ਭੁੱਲਣੀ ਨਹੀਂ। ਸਾਰੀਆਂ ਸੰਗਤਾਂ ਨੇ ਵਹੀਰਾਂ ਕੱਟ ਕੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ 8 ਵਜੇ ਤੱਕ ਪਹੁੰਚਣਾ। 10 ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਰਹਿਣ ਸਭਾਈ ਸਮਾਗਮ ਨੇ। ਬਾਕੀ ਸੇਵਾਵਾਂ ਦੇ ਕਾਰਜ ਜਿਹੜੇ ਚੱਲ ਰਹੇ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਜਿੱਥੇ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਆਪਣਾ ਦੁਨਿਆਵੀ ਪੜ੍ਹਾਈ ਵੀ, ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ। 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਇਸ ਤੋਂ ਇਲਾਵਾ ਇੱਥੇ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਨਾਲ ਦਿੱਤੀ ਜਾਂਦੀ। ਡਿਜੀਟਲ ਐਕਸਰੇ 150 ਰੁਪਏ 'ਚ, ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਔਰ ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ, ਇੱਥੇ 30 ਦੀ ਦਿੱਤੀ ਜਾਂਦੀ। ਇੱਥੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਰਾਮ ਤੀਰਥ ਰੋਡ ਇਸ ਸੇਵਾਵਾਂ ਦਾ ਕੁੰਭ ਚੱਲ ਰਿਹਾ। ਨਾਲ ਪਿਤਾ ਜੀ ਨੇ ਬਿਲਕੁਲ ਜਗ੍ਹਾ ਬਖਸ਼ੀ ਦੂਜਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਨਾਲ ਗੁਰਦੁਆਰਾ ਸਾਹਿਬ। ਇਹ ਸੇਵਾਵਾਂ ਜੇ ਪ੍ਰਾਰੰਭ ਹੋਈਆਂ ਨੇ। ਦੂਜੇ ਯੂਨਿਟ ਦੀਆਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3 ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ ਨਵੀਂ ਜਗ੍ਹਾ ਬਖਸ਼ੀ, ਜਿੱਥੇ ਸਕੂਲ ਹਸਪਤਾਲ ਬਣਨਾ ਹੈ। ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲਣੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਹਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਮੇਰੀ ਬੇਨਤੀ, ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ। 2500 ਰੁਪਏ ਇੱਕ ਗੱਜ ਦੀ ਸੇਵਾ ਹੈ। 1-1, 2-2, 5-5 ਗੱਜ ਦੀ ਸੇਵਾ ਵੀ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਸ ਆ ਰਹੀਆਂ ਨੇ, ਸਕਰੀਨਸ਼ਾਟ ਲੈ ਲਓ। ਪੱਕੇ ਮਹੀਨਾਵਾਰੀ ਡੋਨਰ ਬਣੋ। ਸਾਰੇ ਪਰਿਵਾਰਕ ਮੈਂਬਰ ਹੋਣ ਦਾ ਫਰਜ਼ ਅਦਾ ਕਰੋ। ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਇੰਨੀ ਸੇਵਾ ਸੀ ਟਰਸਟ ਨੂੰ ਮਹੀਨੇ ਬਾਅਦ ਭੇਜਣੀ। ਸਾਡੇ ਵੱਲੋਂ ਸੁਣਿਆ ਆਵੇ ਨਾ ਆਵੇ ਤੁਹਾਨੂੰ, ਪਰ ਆਪਣਾ ਪਰਿਵਾਰਕ ਮੈਂਬਰ ਹੋਣ ਦਾ ਫਰਜ਼ ਜ਼ਰੂਰ ਅਦਾ ਕਰਿਓ। ਫਿਰ 113 ਯੂਨਿਟ ਮੈਂ ਕਹਿੰਦਾ ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ। ਆਪਣੀ ਸੇਵਾ ਤੁਸੀਂ ਸਾਨੂੰ ਫੋਨ ਪੇ, ਗੂਗਲ ਪੇ, ਪੇਟੀਐਮ ਵੀ ਕਰ ਸਕਦੇ। ਨੰਬਰ ਟੀਵੀ ਸਕਰੀਨ ਤੇ ਆ ਰਿਹਾ 9815089513 9815099513। ਇੱਕੋ ਹੀ ਨੰਬਰ ਹੈ ਜਿਹਦੇ ਉੱਤੇ ਤੁਸੀਂ ਫੋਨ ਪੇ, ਪੇਟੀਐਮ, ਗੂਗਲ ਪੇ ਕਰ ਸਕਦੇ। ਦੂਜਾ ਨੰਬਰ ਨਹੀਂ ਕੋਈ। ਬਾਕੀ ਜਦੋਂ ਸਾਡੇ ਚੈਨਲ ਦੇ ਉੱਤੇ ਤੁਸੀਂ ਪ੍ਰੋਗਰਾਮ ਵੇਖਦੇ ਹੋ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਤੇ ਸਾਈਡਾਂ ਤੇ 2 ਕੋਡ ਚੱਲਦੇ ਨੇ, ਸਕੈਨ ਕੋਡ। ਉਹਨਾਂ ਨੂੰ ਸਕੈਨ ਕਰਕੇ QR ਕੋਡਾਂ ਨੂੰ ਤੁਸੀਂ ਆਪਣੀ ਸੇਵਾ ਸਿੱਧੀ ਸਾਡੇ ਟਰਸਟ ਦੇ ਅਕਾਊਂਟ 'ਚ ਫੋਨ ਤੋਂ ਵੀ ਪਾ ਸਕਦੇ ਹੋ। ਬਾਕੀ ਇਹ ਨਵੀਂ ਕਿਤਾਬ ਹੈ ਸਾਜਨੋ ਤੂੰ ਮੀਤ ਮੇਰਾ। ਦੂਸਰੀ ਕਿਤਾਬ ਹੈ ਦਾਸਾਂ ਵੱਲੋਂ ਜਿਹੜੀ ਰਿਲੀਜ਼ ਕੀਤੀ ਗਈ ਹੈ। ਤੁਹਾਨੂੰ ਇਸ ਕਿਤਾਬ ਵਿੱਚ ਮੋਟੀਵੇਟ ਕਰਨ ਲਈ, ਤੁਹਾਡੇ ਡਿੱਗਦੇ ਹੋਏ ਮਨਾਂ ਨੂੰ ਹਲੂਣਾ ਦੇਣ ਵਾਸਤੇ ਬਹੁਤ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ ਨੇ। ਇਹ ਮੇਰੀ ਬੇਨਤੀ, ਆਪਣੇ ਪੜ੍ਹਨ ਵਾਸਤੇ ਕਿਤਾਬ ਜ਼ਰੂਰ ਮੰਗਵਾਇਓ। ਅਗਾਂਹ ਵੰਡਣ ਵਾਸਤੇ ਪ੍ਰਚਾਰ ਹਿੱਤ ਵੀ ਇਹ ਕਿਤਾਬ ਜ਼ਰੂਰ ਮੰਗਵਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਤੇ ਫਲੈਸ਼ ਹੋ ਰਿਹਾ। ਆਪ ਜੀ ਇਹ ਕਿਤਾਬ ਪੜ੍ਹਿਓ ਵੀ, ਅਗਾਂਹ ਵੰਡਿਓ ਵੀ। ਗੁਰੂ ਕਿਰਪਾ ਕਰੇ ਕੱਲ ਦੇ ਦੀਵਾਨ ਵਿੱਚ ਸਤਿਗੁਰੂ ਫਿਰ ਤੁਹਾਡੇ ਦੀਦਾਰ ਕਰਾਉਣ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਤੁਹਾਡੇ ਕੋਲੋਂ ਖਿਮਾ ਮੰਗਦੇ ਹਾਂ। ਪਿਆਰ ਸੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।